ਅਗਲੀ ਖਬਰ ਰਸ਼ੀਆ ਯੂਕਰੇਨ ਦੇ ਮਾਮਲੇ ਦੇ ਵਿੱਚ ਜੇ ਡਿਸਕਸ ਕਰਦੇ ਜਾਈਏ, ਕਹਿੰਦੇ ਪਈ ਰਸ਼ੀਆ ਦੀਆਂ ਜੋ ਮੋਰਗਸ ਹੈਗੀਆਂ ਜਿੱਥੇ ਬੰਦਿਆਂ ਦੇ ਸ਼ਵ ਰੱਖੇ ਜਾਂਦੇ ਆ, ਉਹ ਓਵਰਫਲੋਇੰਗ ਹੈਗੀਆਂ ਤੇ ਰਸ਼ੀਆ ਬੜਾ ਸੀਕ੍ਰੇਟਲੀ ਹਜ਼ਾਰਾਂ ਹੀ ਉਹਨਾਂ ਦੇ ਜਿਹੜੇ ਮਾਰੇ ਗਏ ਫੌਜੀ ਆ ਉਹਨਾਂ ਨੂੰ ਬੈਲਾਰੂਸ ਦੇ ਥਰੂ ਜਿਹੜਾ ਆ ਰਸ਼ੀਆ ਦੇ ਵਿੱਚ ਲਿਜਾ ਰਿਹਾ ਤਾਂ ਕਿ ਪਤਾ ਨਾ ਲੱਗੇ ਵੀ ਕਿੱਥੇ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਬਹੁਤ ਸਾਰੇ ਆਈ ਵਿਟਨੈਸਸ ਇਹ ਦੱਸ ਰਹੇ ਆ ਵੀ ਮੋਰਗਸ ਓਵਰਫਲੋਇੰਗ ਹੈਗੀਆਂ ਆ ਫੌਜੀਆਂ ਦੇ ਨਾਲ ਜਿਹੜੀਆਂ ਭਰੀਆਂ ਹੋਈਆਂ ਆ। ਇੱਕ ਹਸਪੀਟਲ ਦੇ EMPLOYEE ਨੇ ਦੱਸਿਆ ਵੀ 2500 ਤੋਂ ਵੱਧ ਰਸ਼ੀਆ ਦੇ ਫੌਜੀ ਆਲਰੇਡੀ ਸ਼ਿਪ ਹੋ ਚੁੱਕੇ ਆ ਹੋਮਲ ਰੀਜਨ ਦੇ ਵਿੱਚ ਤੇ ਜਿੰਨੇ ਵੀ ਫੱਟੜ ਫੌਜੀ ਹੈਗੇ ਆ ਉਹਨਾਂ ਨੂੰ ਰਸ਼ੀਆ ਵਾਲੇ ਬੈਲਾਰੂਸ ਨੂੰ ਭੇਜ ਰਹੇ ਹੈਗੇ ਇਨ ਪਲੇਸ ਆਫ ਰਸ਼ੀਆ ਤਾਂ ਕਿ ਰਸ਼ੀਆ ਦੇ ਵਿੱਚ ਲੋਕਾਂ ਨੂੰ ਇਸ ਦਾ ਪਤਾ ਘੱਟ ਲੱਗ ਸਕੇ। ਤੇ ਆਈ ਵਿਟਨੈਸਸ ਇਹ ਵੀ ਦੱਸ ਰਹੇ ਆ ਰੇਡੀਓ ਫ੍ਰੀ ਯੂਰਪ ਨੂੰ ਪਈ ਮਾਜ਼ੀਅਰ ਬੈਲਾਰੂਸ ਦੇ ਵਿੱਚ ਇਹ ਜਿਹੜੀਆਂ ਮੋਰਗਸ ਆ ਓਵਰਫਲੋ ਕਰ ਰਹੀਆਂ, ਇੰਨੇ ਜ਼ਿਆਦਾ ਉੱਥੇ ਫੌਜੀਆਂ ਦੀਆਂ ਬੋਡੀਜ਼ ਪਈਆਂ ਹੈਗੀਆਂ ਆ। ਟ੍ਰੇਨਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਪਈ ਮੂਵ ਕੀਤਾ ਜਾ ਰਿਹਾ ਹੈਗਾ ਆ ਤੇ ਕਿਉਂਕਿ ਵੀਡੀਓਜ਼ ਵੀ ਕੁਝ ਵਾਇਰਲ ਹੋਈਆਂ ਸੋ ਉਹ ਸਾਰਿਆਂ ਨੂੰ ਰਿਮੂਵ ਕੀਤਾ ਜਾ ਰਿਹਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਕ੍ਰੈਮਲਿਨ ਹਜੇ ਤੱਕ ਵੀ ਇਸ ਕੁਐਸਚਨਸ ਤੋਂ ਭੱਜ ਰਿਹਾ ਆ ਵੀ ਕਿੰਨੇ ਫੌਜੀਆਂ ਦੀ ਮੌਤ ਹੋ ਚੁੱਕੀ ਹੈਗੀ ਆ। ਰਸ਼ੀਆ ਨੇ ਮਾਰਚ 2 ਨੂੰ ਮੰਨਿਆ ਸੀ ਵੀ ਸਿਰਫ 500 ਫੌਜੀਆਂ ਦੀ ਮੌਤ ਹੋਈ ਹੈਗੀ ਆ। ਉਸ ਤੋਂ ਬਾਅਦ ਉਹਨਾਂ ਨੇ ਕੋਈ ਇਦਾਂ ਦੀ ਖਬਰ ਨਹੀਂ ਦਿੱਤੀ। ਯੂਐਸ ਦੇ ਇੰਟੈਲੀਜੈਂਸ ਏਜੰਸੀਜ਼ ਐਸਟੀਮੇਟ ਕਰ ਰਿਹਾ ਵੀ 7000 ਰਸ਼ੀਆ ਦੇ ਫੌਜੀ ਯੂਕਰੇਨ ਦੇ ਵਿੱਚ ਮਾਰੇ ਜਾ ਚੁੱਕੇ। ਇਹ ਨਿਊਯਾਰਕ ਟਾਈਮ ਦੀ ਰਿਪੋਰਟ ਆ, ਉਹਨਾਂ ਨੇ ਦੱਸਿਆ ਵੀ ਕੰਜ਼ਰਵੇਟਿਵ ਐਸਟੀਮੇਟ ਸਾਡਾ ਹੈਗਾ ਆ। ਡਾਕਟਰਸ ਤੇ ਲੋਕਲ ਰਹਿਣ ਵਾਲੇ ਲੋਕ ਜਿਹੜੇ ਸ਼ਹਿਰ ਹੈਗੇ ਆ ਮੈਜ਼ੀਅਰ ਤੇ ਹੋਮਲ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਬੁਰਾ ਹਾਲ ਹੈਗਾ ਰਸ਼ੀਅਨ ਫੌਜੀਆਂ ਦਾ। ਜੀ ਬਿਲਕੁਲ। ਕੁਝ ਦਿਨ ਪਹਿਲਾਂ ਸਾਡੇ ਰਾਸ਼ਟਰਪਤੀ ਬਾਈਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਵਾਰ ਕ੍ਰਿਮੀਨਲ ਜਿਹੜਾ ਆ ਉਹ ਐਲਾਨ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਰੂਸ ਹੁਣ ਇਹ ਜਿਹੜੀ ਧਮਕੀ ਦੇ ਰਿਹਾ, ਕਹਿੰਦੇ ਵੀ ਇੱਦਾਂ ਕਹਿਣ ਦੇ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਵੀ ਬਚਿਆ ਖੁਚਿਆ ਕੋਈ ਰਿਸ਼ਤਾ ਹੈਗਾ ਆ ਉਹ ਵੀ ਟੁੱਟਣ ਦੀ ਕਗਾਰ ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਰੂਸ ਧੱਕਾ ਜਿਹੜਾ ਆ ਉਹ ਪੂਰਾ ਯੂਕਰੇਨ ਦੇ ਨਾਲ ਕਰ ਲਿਆ ਹੈਗਾ ਆ। ਕਹਿੰਦੇ ਵੀ ਕਿਤੇ ਨਾ ਕਿਤੇ ਰੂਸ ਦੇ ਲਈ ਇਹ ਜਿਹੜੀ ਯੁੱਧ ਆ ਉਹ ਸਟੇਲਮੇਟ ਬਣਦੀ ਜਾ ਰਹੀ ਆ, ਉਹਨਾਂ ਦਾ ਅੱਗੇ ਵਧਣਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਆ। ਉਧਰ ਮੈਰੀਓਪੋਲ ਜਿਹੜਾ ਯੂਕਰੇਨ ਦਾ ਬੰਦਰਗਾਹ ਵਾਲੀ ਸਿਟੀ ਹੈਗੀ ਆ, ਉਹਦਾ ਕੀ ਭਵਿੱਖ ਹੋਊਗਾ ਉਸ ਦੇ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਰਿਹਾ। ਮਾਸਕੋ ਨੇ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ, ਹਥਿਆਰ ਸੁੱਟਣ ਦੇ ਲਈ ਅਲਟੀਮੇਟਮ ਦਿੱਤਾ ਸੀ। ਰੂਸ ਦੇ ਦੁਆਰਾ ਲਗਾਤਾਰ ਬੰਬਾਰਡਮੈਂਟ ਜਿਹੜੀ ਇਸ ਜਿਹੜੇ ਇਲਾਕੇ ਦੀ ਉਹ ਕੀਤੀ ਜਾ ਰਹੀ ਆ, ਪਰ ਕਹਿੰਦੇ ਵੀ ਸਟਰੀਟ ਦੇ ਉੱਤੇ ਗੁਰਿੱਲਾ ਵਾਰਫੇਅਰ ਯੂਕਰੇਨੀਅਨਸ ਜਿਹੜੇ ਕਰ ਰਹੇ ਉਹਦੇ ਕਰਕੇ ਰੂਸ ਆ ਉਸ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਧਰ ਰੂਸ ਦੇ ਅੱਜ ਫੌਜੀਆਂ ਦਾ ਟਰੱਕ ਰਿਵਰਸ ਦੇ ਵਿੱਚ ਵਾਪਸ ਲੋਕਾਂ ਨੇ ਜਿਹੜਾ ਆ ਇੱਕ ਹੋਰ ਸ਼ਹਿਰ 'ਚ ਉਹ ਤੋੜ ਦਿੱਤਾ ਹੈਗਾ ਆ। ਸੋ ਰੂਸ ਜੋ ਕਹਿ ਰਿਹਾ ਸੀ ਵੀ ਕੁਝ ਘੰਟਿਆਂ ਦਾ ਮਿਲਟਰੀ ਐਕਸ਼ਨ ਹੋਊਗਾ, 3 ਹਫ਼ਤੇ ਬੀਤ ਜਾਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਨਮੋਸ਼ੀ ਹੀ ਇਸ ਟਾਈਮ ਝੱਲਣੀ ਪੈ ਰਹੀ ਆ। ਯੂਕਰੇਨ ਦੇ ਲੋਕ, ਉੱਥੋਂ ਦੇ ਫੌਜੀ, ਉੱਥੋਂ ਦਾ ਜਿਹੜਾ ਲੀਡਰ ਆ ਉਹ ਇਸ ਟਾਈਮ ਡਟ ਕੇ ਉਹ ਖੜਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਉਧਰ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨੇ ਜਰਮਨ ਦੇ ਲੋਕਾਂ ਨੂੰ ਵੀ ਇੱਕ ਵੀਡੀਓ ਪੋਸਟ ਕਰਕੇ ਸੰਬੋਧਨ ਕੀਤਾ ਹੈਗਾ ਆ ਤੇ ਉਹਨਾਂ ਨੇ ਕਿਹਾ ਆ ਵੀ ਤੁਸੀਂ ਵੀ ਰੂਸ ਦੇ ਉੱਤੇ ਹੋਰ ਜ਼ਿਆਦੀਆਂ ਰਿਸਟ੍ਰਿਕਸ਼ਨਸ, ਰੋਕਾਂ ਜਿਹੜੀਆਂ ਉਹ ਲਾਓ ਤੇ ਯੂਕਰੇਨ ਦੀ ਮਦਦ ਕਰੋ ਯੂਰਪੀਅਨ ਸੰਘ ਦੀ ਮੈਂਬਰਸ਼ਿਪ ਲੈਣ ਦੇ ਲਈ। ਹੁਣ ਇਹ ਨਾਟੋ ਦੀ ਮੈਂਬਰਸ਼ਿਪ ਤੋਂ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਕਹਿੰਦਾ ਵੀ ਚਲੋ ਛੱਡੋ, ਇਹ ਲੜਾਈ ਲੜੂਈ ਰੁਕ ਜਾਵੇ, ਪਰ ਯੂਰਪੀਅਨ ਸੰਘ ਦਾ ਮੈਂਬਰ ਉਹ ਜਿਹੜਾ ਜ਼ਰੂਰ ਬਣਨਾ ਚਾਹੁੰਦਾ ਹੈਗਾ ਆ। ਸੋ ਜ਼ੈਲੈਂਸਕੀ ਤਕਰੀਬਨ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਕਹਿ ਲਓ ਵੀ ਜਿੱਦਾਂ ਆਪਣੇ ਇੱਥੇ ਕਾਂਗਰਸ ਹੁੰਦੀ ਆ, ਉੱਦਾਂ ਉਹਨਾਂ ਦੇ ਅਸੈਂਬਲੀਜ਼ ਨੂੰ, ਪਾਰਲੀਮੈਂਟਸ ਨੂੰ ਜਿਹੜਾ ਉਹ ਸੰਬੋਧਨ ਕਰ ਚੁੱਕਾ ਹੈਗਾ ਆ। ਆਪਣੇ ਅਮਰੀਕਾ ਦੇ ਵਿੱਚ ਤਾਂ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਬਾਈਡਨ ਨੂੰ ਵਰਲਡ ਲੀਡਰ ਦੀ ਥਾਂ ਤੇ ਜ਼ੈਲੈਂਸਕੀ ਨੂੰ ਹੁਣ ਵਰਲਡ ਲੀਡਰ ਜਿਹੜਾ ਆ ਉਹ ਦਿਖਾ ਰਹੇ ਨੇ ਵੀ ਉਸ ਨੇ ਇਸ ਟਾਈਮ ਸੈਂਟਰ ਸਟੇਜ ਜਿਹੜੀ ਉਹ
ਲੈ ਲਈ ਹੈਗੀ ਆ। ਸੋ ਰੂਸ ਤੇ ਚੀਨ ਦਾ ਮਿਲਟਰੀ ਰਿਲੇਸ਼ਨਸ਼ਿਪ ਕਹਿੰਦੇ ਵੀ ਇਸ ਯੁੱਧ ਤੋਂ ਬਾਅਦ ਦੇ ਵਿੱਚ ਹੋਰ ਗਹਿਰਾ ਜਿਹੜਾ ਉਹ ਹੋ ਸਕਦਾ ਆ। ਅੰਦਰ ਖਾਤੇ ਰੂਸ ਨੇ ਚੀਨ ਤੋਂ ਮਿਲਟਰੀ ਤੇ ਆਰਥਿਕ ਸਹਾਇਤਾ ਜਿਹੜੀ ਆ ਉਹ ਮੰਗੀ ਹੈਗੀ ਆ, ਜਿਸ ਦੇ ਉੱਤੇ ਦੋਨਾਂ ਹੀ ਮੁਲਕਾਂ ਨੇ ਇਨਕਾਰ ਕੀਤਾ ਹੈਗਾ ਆ। ਪਰ ਅਮਰੀਕਾ ਦੇ ਅਧਿਕਾਰੀਆਂ ਦੇ ਦੁਆਰਾ ਇਸ ਚੀਜ਼ ਨੂੰ ਪੁਸ਼ਟ ਖਬਰ ਦੇ ਵਜੋਂ ਐਲਾਨਿਆ ਜਾ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ। ਉਧਰ ਪੋਲੈਂਡ ਦੇ ਵਿੱਚ ਯੂਕਰੇਨੀ ਰਫਿਊਜੀਆਂ ਦਾ ਹੜ੍ਹ ਆ ਰਿਹਾ ਹੈਗਾ ਆ। ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਹੁਣ ਤੱਕ ਇਹ ਆਪਣੇ ਯੂਕਰੇਨ ਦੇ ਗਵਾਂਢੀ ਮੁਲਕਾਂ ਦੇ ਵਿੱਚ ਉਹ ਪਹੁੰਚ ਚੁੱਕੇ ਹੈਗੇ ਨੇ। ਜਿਹੜੇ ਵਾਲੰਟੀਅਰ ਸੇਵਾ ਕਰ ਰਹੇ ਆ ਲੋਕ ਕਹਿੰਦੇ ਆ ਵੀ ਉਹ ਵੀ ਇਸ ਟਾਈਮ ਥੱਕ ਚੁੱਕੇ ਹੈਗੇ ਨੇ। ਸੋ ਹੁਣ ਦੇਖੋ ਇਹ ਬਹੁਤ ਜਿਹੜੀ ਆ ਮਾੜੀ ਸਥਿਤੀ ਇਸ ਟਾਈਮ ਬਣ ਚੁੱਕੀ ਹੈ। ਮੈਨੂੰ ਲੱਗਦਾ 3 ਮਿਲੀਅਨ ਤੋਂ ਵੱਧ ਲੋਕ ਆਲਰੇਡੀ ਜਿਹੜੇ ਆ ਇਸ ਮੁਲਕ ਨੂੰ ਛੱਡ ਕੇ ਗਵਾਂਢੀ ਮੁਲਕਾਂ ਦੇ ਵਿੱਚ ਜਾ ਰਹੇ ਜੀ ਨੇ। ਕਹਿੰਦੇ ਵੀ ਕੁਆਟਰ ਆਫ ਯੂਕਰੇਨੀਅਨਸ ਭੱਜ ਚੁੱਕੇ ਹੈਗੇ ਆਪਣੇ ਮੁਲਕ ਦੇ ਵਿੱਚੋਂ। 10 ਮਿਲੀਅਨ ਫਿਗਰ ਵੀ ਆ ਰਿਹਾ ਵੀ ਜਿਹੜੇ ਲੋਕ ਆਪਣੇ ਘਰਾਂ ਚੋਂ ਭੱਜ ਚੁੱਕੇ ਹੈਗੇ ਆ। ਇਹ ਯੂਨਾਈਟਿਡ ਨੇਸ਼ਨ ਦੀ ਰਿਫਿਊਜੀ ਏਜੰਸੀ ਨੇ ਦੱਸਿਆ ਆ। ਇਹ ਪੂਰੇ ਯੂਕਰੇਨ ਦੀ ਪੋਪੂਲੇਸ਼ਨ ਦਾ ਚੌਥਾ ਹਿੱਸਾ ਬਣਦਾ ਆ। 44 ਮਿਲੀਅਨ ਪੋਪੂਲੇਸ਼ਨ ਯੂਕਰੇਨ ਦੀ ਹੈਗੀ ਆ। ਵਰਲਡ ਬੈਂਕ ਨੇ ਸੰਨ 2020 ਦੇ ਵਿੱਚ ਇਹ ਰਿਕਾਰਡ ਕੀਤੀ ਸੀ, ਜਿਹਦੇ ਚੋਂ ਕਹਿੰਦੇ ਵੀ 10 ਮਿਲੀਅਨ ਹੋ ਸਕਦਾ ਵੀ ਉੱਥੋਂ ਹੁਣ ਤੱਕ ਭੱਜ ਚੁੱਕੇ ਹੈਗੇ ਆ ਲੋਕ। ਸੋ ਬਹੁਤ ਹੀ ਵੱਡਾ ਜਿਹੜਾ ਆ ਇਹ ਜ਼ੁਲਮ ਉੱਥੇ ਹੋ ਰਿਹਾ ਹੈਗਾ।